अस्सलाम वालेकुम जी, की हाल चाल है सारे भाई? ठीक हो, राजी हो? अज की वीडियो ना उन्होंने बंद वास्ते भी जिन्हों की सारी जिंदगी ख्वाहिशां पूरियां नहीं होंदियां, जेडे बंदे रब दे दिते ते राजी नहीं, शुक्र अल्लाह का नहीं करते ना, शुक्रे बंदियां वास्ते वीडियो है। मैं ना एक दिन पठान की दुकान से ना जुत्ती पालिश करान गया तो उत्थे वेख्या ते एक बंदा बड़ा सूटेड बूटेड कपड़े छपड़े उन्हें बड़े चंगे पाए, तो कोट शोट चंगा पाया, शक्लों भी किसी चंगे घर का लगता सी। तो ਉਹਦੇ ਨਾ ਦੋਵੇਂ ਬਾਜ਼ੂ नहीं सन है। ਮੈਨੂੰ ਆਂਦਾ बेटा सिगरेट तो मैनू पिया, ਉਹਦੀ जेब ਦੇ ਵਿੱਚ ਕੋਟ ਦੀ जेब 'ਚ सिगरेट सन, मैं ਕੱਢ ਕੇ सिगरेट ला के ना तो उस बंदे ਨੂੰ ਦਿੱਤਾ ਤੇ ਉਹ ਪੀਣ ਲੱਗ ਪਿਆ। ਤੇ ਮੈਂ ਉਹਨੂੰ ਇਹ ਗੱਲ ਪੁੱਛੀ, ਮੈਂ ਕਿਹਾ ਚਾਚਾ ਜੀ ਮੈਨੂੰ ਇਹ ਦੱਸੋ ਕਿ ਬਾਜ਼ੂ ਕੋ ਜਮਾਂਦਰੂ ਮਸਲਾ ਹੈ ਤੁਹਾਨੂੰ ਜਾਂ ਕੋਈ ਉਸ ਤੋਂ ਬਾਅਦ ਹਾਦਸਾ ਪੇਸ਼ ਆਇਆ? ਉਹਨੇ ਆਖਿਆ बेटा मैं ਵਾਪਟਾ ਦੇ ਵਿੱਚ ਮੁਲਾਜ਼ਮ ਸਾਂ ਤੇ ਹਾਜ਼ਰ ਡਿਊਟੀ ਸਾਂ, ਡਿਊਟੀ ਦੇ ਦੌਰਾਨ ਮੇਰੇ ਨਾਲ ਹਾਦਸਾ ਪੇਸ਼ ਆਇਆ ਤੇ ਮੇਰੇ ਦੋਵੇਂ ਬਾਜ਼ੂ ਜਿਹੜੇ ਨਾ ਕਲਮ ਹੋ ਗਏ ਨੇ, ਲੈ ਗਏ। ਤੇ मैं क्या ਕੰਮ ਸ਼ਮ ਕੀ ਜੇ ਆਪਣਾ? ਆਂਦਾ ਕੰਮ ਸ਼ਮ ਇਹ ਵੇ ਕਿ ਮੈਨੂੰ ਸਰਕਾਰ ਵੱਲੋਂ ਵੀ ਬੜੇ ਪੈਸੇ ਮਿਲੇ ਨੇ, ਤਨਖਾਹ ਵੀ ਮੈਨੂੰ ਪੂਰੀ ਮਿਲਦੀ ਏ, ਤੇ ਪੁੱਤਰ ਮੇਰੀ ਕੋ 12-14 ਕਿੱਲੇ ਜ਼ਮੀਨ ਵੀ ਹੈ, ਇੱਕ ਇੱਕ ਪੈਲੀ ਮੇਰੀ 3-3 ਕਰੋੜ ਦੀ ਏ, ਪੈਸੇ ਅੱਲਾ ਨੇ ਬੜੇ ਦਿੱਤੇ ਨੇ, ਪੁੱਤਰ ਵੀ ਕੰਮ ਸ਼ਮ ਕਰਦੇ ਨੇ। ਮੈਂ ਕਿਹਾ ਫਿਰ ਤੇ ਅੱਲਾ ਦੀ ਖੈਰ ਏ। ਉਹਨੇ ਆਖਿਆ ਕੋਈ ਮੇਰੇ ਦਿਲ ਨੂੰ ਪੁੱਛ ਕੇ ਵੇਖੇ ਨਾ, ਮੈਂ ਨਾ ਮੇਰਾ ਸਭ ਕੁਝ ਲੀਲਾ ਮੇਰੇ ਬਾਜ਼ੂ ਜਿਹੜੇ ਮੇਰੇ ਲੈ ਗਏ ਨੇ, ਮੈਨੂੰ ਅੱਲਾ ਦੀ ਜ਼ਾਤ ਕੁਦਰਤੀ ਤੌਰ ਤੇ ਮੌਜਜ਼ਾਤੀ ਤੌਰ ਤੇ ਵਾਪਸ ਦੇ ਦੇਵੇ ਨਾ, ਤੇ ਮੈਂ ਉਸ ਰੱਬ ਦਾ ਬੜਾ ਸ਼ੁਕਰਗੁਜ਼ਾਰ ਹਾਂ। ਕੋਈ ਸ਼ੈ ਨਾ ਦੇਵੇ ਨਾ ਕਿ ਮਾਲ ਦੌਲਤ ਹਰ ਸ਼ੈ ਪਿਛਾ ਲੈ ਲਵੇ। ਉਹਨੇ ਕਿਹਾ ਮੈਨੂੰ ਪੁੱਛ ਕੇ ਵੇਖੋ ਮੈਂ ਕਿੱਡਾ ਕੁ ਮਜਬੂਰ ਹਾਂ। ਉਹਨੇ ਕਿਹਾ ਪੁੱਤਰ ਮੈਂ ਐਡਾ ਕੁ ਮੁਤਾਜ ਹਾਂ ਆਪਣੇ ਘਰਦਿਆਂ ਦਾ, ਆਪਣੀ ਬੀਵੀ ਦਾ, ਆਪਣੇ ਬੱਚਿਆਂ ਦਾ, ਮੈਂ ਤੈਨੂੰ ਦੱਸ ਨਹੀਂ ਸਕਦਾ। ਉਹਨੇ ਕਿਹਾ ਮੈਂ ਸਿਗਰਟ ਪੀਣਾ, ਮੈਂ ਤੈਨੂੰ ਆਖਿਆ ਮੈਨੂੰ ਸਿਗਰਟ ਲਾ ਕੇ ਦੇ। ਉਹਨੇ ਕਿਹਾ ਮੈਂ ਕੱਪੜੇ ਨਹੀਂ ਬਦਲ ਸਕਦਾ ਆਪਣੇ, ਮੈਂ ਵਾਸ਼ਰੂਮ ਨਹੀਂ ਜਾ ਸਕਦਾ, ਮੈਂ ਖਾਣਾ ਨਹੀਂ ਖਾ ਸਕਦਾ, ਹੱਥਾਂ ਨਾਲ ਜਿਹੜਾ ਤੁਸੀਂ ਕੰਮ ਕਰ ਸਕਦੇ ਹੋ। ਉਹਨੇ ਕਿਹਾ ਮੈਂ ਮਜ਼ਦੂਰ ਹੋ ਗਿਆ, ਮੈਂ ਕਿੱਡਾ ਕੁ ਮਜਬੂਰ ਆ, ਮੈਂ ਤੈਨੂੰ ਦੱਸ ਨਹੀਂ ਸਕਦਾ ਲਫ਼ਜ਼ਾਂ 'ਚ ਬਿਆਨ ਮੇਰੇ ਦਰਦ ਜਿਹੜਾ ਨਾ ਲਫ਼ਜ਼ਾਂ 'ਚ ਮੈਂ ਤੈਨੂੰ ਦੱਸ ਨਹੀਂ ਸਕਦਾ। ਲੇਕਿਨ ਅਸੀਂ ਲੋਕ ਕੀ ਕਰਨੇ ਆ ਕਿ ਸਾਨੂੰ ਅੱਲਾ ਦੀ ਜ਼ਾਤ ਨੇ ਸਭ ਕੁਝ ਦਿੱਤਾ ਹੈ, ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਉਸ ਜ਼ਾਤ ਦੇ ਨਾ ਸ਼ੁਕਰੇ ਆ। ਸਾਨੂੰ ਹੋਰ ਦੀ ਖੁਆਇਸ਼ ਹੈ, ਹੋਰ ਤੋਂ ਹੋਰ ਦੀ ਤਲਬ ਹੈ। ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਵੇਖੋ ਮੈਂ ਬੋਲ ਕੇ ਤੁਹਾਡੇ ਨਾਲ ਗੱਲ ਕਰ ਸਕਣਾ, ਅੱਲਾ ਨੇ ਅੱਖਾਂ ਦਿੱਤੀਆਂ ਨੇ ਮੈਂ ਤੁਹਾਨੂੰ ਵੇਖ ਸਕਣਾ, ਅੱਲਾ ਨੇ ਹੱਥ ਦਿੱਤੇ ਨੇ ਮੈਂ ਮਿਹਨਤ ਕਰ ਸਕਣਾ, ਕਮਾ ਸਕਣਾ ਵਾ, ਅੱਲਾ ਨੇ ਪੈਰ ਦਿੱਤੇ ਨੇ ਮੈਂ ਚੱਲ ਕੇ ਜਾ ਸਕਣਾ, ਤੰਦਰੁਸਤੀ ਦਿੱਤੀ ਹੈ, ਮੈਂ ਕਿਸੇ ਦਾ ਮੁਹਤਾਜ ਨਹੀਂ। ਇਹ ਅੱਲਾ ਦਾ ਬੜਾ ਫਜ਼ਲ ਹੈ। ਇਹ ਅੱਲਾ ਦਾ ਸ਼ੁਕਰ ਕਰਨ ਵਾਸਤੇ ਚੀਜ਼ਾਂ ਜਿਹੜੀਆਂ ਨਾ ਬੜੀਆਂ ਜ਼ਰੂਰੀ ਨੇ। ਬਾਕੀ ਤੇ ਮਾਲ ਥੋੜਾ ਬਹੁਤਾ ਅੱਲਾ ਰੋਟੀ ਦੀ ਬੁਰਕੀ ਖਾ ਕੇ ਸੌਂਦਾ ਨਾ, ਕੋਈ ਚੰਗੀ ਖਾ ਲੈਂਦਾ, ਕੋਈ ਗੋਸ਼ਤ ਖਾ ਲੈਂਦਾ, ਕੋਈ ਦਾਲ ਖਾ ਲੈਂਦਾ, ਢਿੱਡ ਭਰ ਕੇ ਹੀ ਸੌਂਦੇ ਹੋ ਨਾ ਕਿ ਭੁੱਖੇ ਵੀ ਅੱਜ ਤੱਕ ਸੁੱਤੇ ਹੋ। ਅੱਲਾ ਦਾ ਸ਼ੁਕਰ ਅਦਾ ਕਰਿਆ ਕਰੋ। ਅੱਲਾ ਦੀ ਜ਼ਾਤ ਨੇ ਜਿਸ ਹਾਲ 'ਚ ਰੱਖਿਆ। ਸ਼ੇਖ ਸਾਦੀ ਸਨ ਨਾ ਰਹਿਮਤੁल्लाह अलैह, ਅੱਲਾ ਦੇ ਨੇਕ ਬੰਦੇ ਸਨ, ਤੇ ਉਹ ਨਾ ਪੈਦਲ ਜਾਂਦੇ ਹਨ, ਪੈਰਾਂ 'ਚ ਜੁੱਤੀ ਕੋਈ ਨਹੀਂ ਤੇ ਪੈਰ 'ਚ ਕੰਡਾ ਚੁੱਭ ਗਿਆ, ਤੇ ਉਹਨਾਂ ਕਿਹਾ ਯਾ ਅੱਲਾ ਸੋਹਣਿਆ ਤੇਰੇ ਕੋਲ ਕਿਹੜੀ ਸ਼ੈ ਦੀ ਕਮੀ ਹੈ, ਕੋਈ ਜੁੱਤੀ ਹੀ ਦੇ ਛੱਡ, ਮੈਂ ਜੁੱਤੀ ਪਾਲਾਂ, ਪੈਰ 'ਚ ਕੰਡਾ ਚੁੱਭ ਗਿਆ। ਥੋੜਾ ਜਾਗੇ ਗਏ ਤੇ ਇੱਕ ਵੇਖਿਆ ਤੇ ਉਹ ਬੰਦਾ ਨਾ ਰੇੜ ਕੇ ਭਜਾਏ, ਉਹਦੇ ਪੈਰ ਹੀ ਕੋਈ ਨਹੀਂ ਸਨ, ਤੇ ਤੋਬਾ ਅਸਤਗਫਿਰullah ਕੀਤਾ। ਉਹਨੇ ਕਿਹਾ ਯਾ ਅੱਲਾ ਮਾਫ ਕਰੀ, ਉਹ ਮੇਰੇ ਕੋਲ ਤੇ ਜੁੱਤੀ ਕੋਈ ਨਹੀਂ ਤੇ ਇਸ ਬੰਦੇ ਦੇ ਤੇ ਪੈਰ ਹੀ ਕੋਈ ਨਹੀਂ, ਮੈਂ ਤੇ ਅੱਲਾ ਸੋਹਣਿਆ ਇਹਦੇ ਨਾਲੋਂ ਚੰਗਾ ਤੂੰ ਮੈਨੂੰ ਬਣਾਇਆ। ਤੇ ਉਹਨਾਂ ਤੋਬਾ ਕੀਤੀ, ਉਹਨਾਂ ਕਿਹਾ ਯਾ ਅੱਲਾ ਸੋਹਣਿਆ ਤੂੰ ਜਿੱਥੇ ਰੱਖਿਆ ਮੈਂ ਤੇਰੀ ਰਜ਼ਾ ਤੇ ਰਾਜ਼ੀ ਹਾਂ। ਅੱਲਾ ਦੀ ਰਜ਼ਾ ਤੇ ਰਾਜ਼ੀ ਰਿਹਾ ਕਰੋ, ਤੇ ਰਾਜ਼ੀ ਰਹਿਣ ਵਾਲੇ ਮੁਤਮਿਨ ਰਹਿਣ ਵਾਲੇ ਬੰਦੇ ਬੜੇ ਵੱਡੇ ਨੇ। ਬੰਦੇ ਦੀ ਪੂਰੀ ਤਾਂ ਸਾਰੀ ਜ਼ਿੰਦਗੀ ਵੀ ਨਹੀਂ ਪੈਂਦੀ, ਜਿੰਨੀ ਵੀ ਖੁਆਇਸ਼ ਕਰੋ ਘੱਟ ਹੈ। ਇੱਕ ਚੀਜ਼ ਮਿਲ ਜਾਏ ਉਹਦੀ ਤਲਬ ਖਤਮ ਹੋ ਜਾਂਦੀ, ਅੱਗੋਂ ਦੂਸਰੀ ਦੀ ਤਲਬ ਹੁੰਦੀ, ਉਹ ਮਿਲ ਜਾਏ ਫਿਰ ਤੀਸਰੀ ਦੀ ਤਲਬ ਹੁੰਦੀ। तो मेरा भाई अल्लाह का शुक्र अदा करिया करो कि अल्लाह ने सानू सेहत तंदुरुस्ती दी है। अल्लाह पाक तुहानू ते मैनू इस तरह ही तंदुरुस्त तवाना सारी जिंदगी जिन्नी देर अल्लाह ने अपना लिखी है तंदुरुस्त तवानाई दे नाल ही गुजरे। बाकी शुक्र है अल्लाह का जो अल्लाह ने दिता है।